असलामुअलैकुम की हाल चाल है तुहाडा ठीक ठाक हो तुसी सारे कैसी तबीयत है तुहाडी सारियां दी अल्लाह करे तुसी सारे हसते रहो ते बसते रहो ते मैं एक मौसमियात दस रहा बड़ी शदीद किस्म की ठंड है तो बहुत सर्दी पै रही है तो खांसी बदस्तूर जा रही है वे सब तो सोहणिया हाय वे मन मोहणिया वे सब तो सोहणिया हाय वे मन मोहणिया मैं तेरी हो गई प्यार विच खो गई वे सब तो सोहणिया हाय वे मन मोहणिया एक गल मैंने इस तो याद आई सब तो सोहणिया हाय वे मन मोहणिया कि कुबड़ा आशिक एक फिल्म सी रंगीला और निशो दी बड़ी मशहूर है फिल्म हुई ਉਹਦਾ ਗਾਣਾ ਤੇ ਬੜਾ ਹਿੱਟ ਹੋਇਆ ਸੀ ਬਈ ਤੇ ਉਹ ਕੁਬੜਾ ਹੁੰਦਾ ਵਿਚਾਰਾ ਤੇ ਉਹ ਹਸੀਨ ਲੜਕੀ ਉਹਦੇ ਨਾਲ ਪਿਆਰ ਕਰਦੀ ਏ ਤੇ ਉਹਨੂੰ ਸਾਰੀ ਦੁਨੀਆ ਨਾਲੋਂ ਸੋਹਣਾ ਉਹੀ ਲੱਗਦਾ ਆਪਣਾ ਕੁਬੜਾ ਆਸ਼ਿਕ ਤੇ ਇਸ ਤੋਂ ਉਜ਼ਮਾ ਦੇ ਕਮੈਂਟ ਤੋਂ ਮੈਂ ਇੰਨੀ ਲੰਬੀ ਤਹਿਮੀਦ ਬੰਦੀ ਏ ਸਮਝੋ ਉਜ਼ਮਾ ਕਹਿੰਦੀ ਬਾਜੀ ਤੁਸੀਂ ਤੇ ਦਿਨ ਬ ਦਿਨ ਸੋਹਣੇ ਹੀ ਹੁੰਦੇ ਜਾ ਰਹੇ ਹੋ ਉਸ ਤੋਂ ਮੈਨੂੰ ਲੱਗਿਆ ਕਿ ਉਜ਼ਮਾ ਇਹ ਬੁੱਢੀ ਬਾਜੀ ਤੇ ਤੁਹਾਡੀਆਂ ਅੱਖਾਂ ਦਾ ਉਸਨੇ ਜਿਵੇਂ ਕੋੜਾ ਆਸ਼ਿਕ ਚੰਗਾ ਲੱਗਦਾ ਸੀ ਨਾ ਨਿਸ਼ੋ ਨੂੰ ਇਸ ਤੁਹਾਡੀ ਮੁਹੱਬਤਾਂ ਨੇ ਤੁਹਾਡੀਆਂ ਨਜ਼ਰਾਂ 'ਚ ਮੁਹੱਬਤ ਹੈ ਤੁਹਾਡੇ ਦਿਲ 'ਚ ਮੁਹੱਬਤ ਹੈ ਤੇ ਤੁਹਾਨੂੰ ਮੈਂ ਚੰਗੀ ਲੱਗਣੀ ਆ ਔਰ ਕੋਈ ਐਸੀ ਗੱਲ ਨਹੀਂ ਪਰ ਬਹੁਤ ਬਹੁਤ ਸ਼ੁਕਰੀਆ ਇੰਨਾ ਚੰਗਾ ਕਮੈਂਟ ਤੁਸੀਂ ਮੈਨੂੰ ਦੇ ਦਿੱਤਾ ਫ੍ਰੀ ਵਿੱਚ ਮਿਲ ਜਾਣ ਐਸੇ ਕਮੈਂਟ ਤੇ ਹੋਰ ਕੀ ਚਾਹੀਦਾ ਵੇ ਵਰਨਾ ਬਾਜ਼ ਦਫਾ ਤੇ ਕੀ ਕਹਿੰਦੇ ਨੇ ਲੋਕ ਬੜੇ ਸਖਤ ਕਿਸਮ ਦੇ ਕਮੈਂਟ ਵੀ ਸ਼ੁਰੂ 'ਚ ਮੈਨੂੰ ਕਰਦੇ ਰਹੇ ਨੇ ਤੇ ਮੈਂ ਉਹ ਵੀ ਸਹੀ ਨਹੀਂ ਕਿ ਤੁਸੀਂ ਤੁਹਾਨੂੰ ਬੜੀ ਤਾਰੀਫਾਂ ਦੇ ਪੁੱਲ ਬੰਦ ਦਿੰਦੇ ਹੋ ਤੇ ਤੁਸੀਂ ਪਾਨ ਵਾਲੀ ਵੀਡੀਓ ਦੇਖ ਕੇ ਸ਼ਬੀਰ ਹੁਸੈਨ ਸਾਹਿਬ ਨੇ ਵੀ ਪਸੰਦ ਕੀਤੀ ਉਹਨਾਂ ਨੂੰ ਕਿਹਾ ਕਿ ਗੁੱਡ ਹੈ ਵੇ ਗੁੱਡ ਹੈ ਤੇ ਨਾਲ ਉਸਮਾਨ ਨੇ ਲਿਖਿਆ ਕਿ ਸਾਡੇ ਵੀ ਇੱਕ ਹੁੰਦਾ ਸੀ ਪਾਨਦਾਨ ਜਿਹੜਾ ਅਸੀਂ ਜਾਣਦੇ ਹੁੰਦੇ ਸਾਂ ਤੇ ਉਹਨਾਂ ਦੇ ਕਿਸੇ ਅਜ਼ੀਜ਼ ਦੇ ਕੋਲ ਤੇ ਉਹਦੇ ਵਿੱਚੋਂ ਕੁਛ ਕੱਢ ਕੇ ਦਿੰਦੇ ਹੁੰਦੇ ਸਨ ਉਹਨਾਂ ਨੂੰ ਕੋਈ ਮਿੱਠੀ ਜਿਹੀ ਚੀਜ਼ ਤੇ ਚਾਂਦੀ ਦਾ ਪਾਨਦਾਨ ਹੁੰਦਾ ਸੀ ਔਰ ਉਹਨਾਂ ਨੇ ਆਪਣੀਆਂ ਯਾਦਾਂ ਸ਼ੇਅਰ ਕੀਤੀਆਂ ਇਹ ਉਸਮਾ ਇਸ ਪਾਨ ਜਿਹੜਾ ਵੇ ਬੜਾ ਸਮਝੋ ਇੱਕ ਨਵਾਬੀ ਸ਼ੌਕ ਹੁੰਦਾ ਸੀ ਔਰ ਲੋਕ ਬੜੇ ਪਾਨਦਾਨ ਨੂੰ ਹਿਫਾਜ਼ਤ ਨਾਲ ਬੜੇ ਅੱਛੇ ਪਾਨਦਾਨ ਹੁੰਦੇ ਸਨ ਔਰ ਚਾਂਦੀ ਦੇ ਤੁਸੀਂ ਸਹੀ ਕਿਹਾ ਕਿ ਚਾਂਦੀ ਦੇ ਔਰ ਫਿਰ ਸਾਫ਼ ਸੁਥਰਾ ਰੱਖਿਆ ਜਾਂਦਾ ਸੀ ਉਹਦੇ ਵਿੱਚ ਮੁxtਲਿਫ ਚੀਜ਼ਾਂ ਹੁੰਦੀਆਂ ਸਨ ਪਾਨਦਾਨ ਹਰ ਬੰਦੇ ਦਾ ਸ਼ੌਕ ਨਹੀਂ ਹੋ ਸਕਦਾ ਸੀ ਕਿ ਉਹ ਵੀ ਬੜਾ ਇੱਕ ਖਰਚਾ ਹੁੰਦਾ ਸੀ ਉਸ ਜ਼ਮਾਨੇ 'ਚ ਔਰ ਬੜਾ ਉਹਨੂੰ ਦੇਖਭਾਲ ਕੇ ਰੱਖਿਆ ਜਾਂਦਾ ਸੀ ਬੱਚਿਆਂ ਦੀ ਦਸਤਰਸ ਤੋਂ ਦੂਰ ਹੀ ਰੱਖਿਆ ਜਾਂਦਾ ਸੀ ਤੇ ਉਹ ਉਸਮਾਨ ने भी अपनी यादें शेयर की कि पान को मामूली मत लेना भाई जिन घरों में रिवाज है अभी भी बहुत जड़ा ना वो करते हैं तो बाकी उस्मान लिखे कि मैं तो कभी पान खाता ही नहीं होए 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 उस्मा तुसी एक ही जुल्म किया चलो मैं हम जो लाहौर आवांगी ना असी दोनों रल के पान खावांगे कि चंगी जी दुकान तो लवांगे तो फिर मूँह च पावांगे पान जब चबावांगे तो फिर असी गल करांगे तो भी गल बड़ी लंबी हो गई है तो मैं सारे का शुक्रिया अदा करनी है सब तो ज़्यादा मैं शुक्रिया अदा करनी है फिज़ा का फिज़ा काफ़ी दिन तो गायब हुए सन फिज़ा पता नहीं कितने गवाच गई सी मैं कहा पता नहीं मेरी फिज़ा कितने गवाच गई फिज़ा जो तो मैं बनाया सी ना यूट्यूब चैनल फिज़ा बड़े रेगूलर देखते सन और कमेंट भी करते सन फौरन लेकिन काफ़ी दिन तो फिज़ा गायब हुई सी तो वो फिर अचानक फिज़ा जी है ना वापस आ गई है तो बहुत बहुत शुक्रिया फिज़ा तुसी वापस आ गए हो तो कभी कभी पिछड़े लोग भी वापस आ ही जाते हैं मिल जाते हैं जो किस्मत होवे तो जाने वाले भी वापस आ ही जाते हैं तो बड़ा हसीन इतफाक होया कि तुसी वापस आए हो फिज़ा बहुत बहुत शुक्रिया तुहाडा कि तुसी कॉमेंट भी कर रहे हो तो वीडियो भी देख रहे हो तो मैं अज आ जानी है फटाफट मौजू की तरफ वो ईंटों की विकटें वो टूटा सा बल्ला वो गलियों की रौनक वो अपना मोहल्ला वो जेबों में सिक्के मचाते थे शोर अमीरी के दिन वो मिट्टी का गल्ला ए बचपन बता तू कहाँ खो गया है या कह दे कि तू अब बड़ा हो गया है होए 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 कल मैं पढ़िया तो फिर मैं रीट्वीट भी किया ते अपने उत्ते मैं रीट्वीट किया मैं इस तो एक मैनू याद भी रहेगा और बड़ी अच्छा लग्या है कि यह चीज़ां दिल नूं लग जांदियां ने कि अपना महल्ले तो अपन गलियां तो कितने गए चीज़ा उस चीज़ तो मैं इस याद आया कि गल्ला
ਗੱਲਾਂ ਜਿਹੜਾ ਬਚਪਨ ਵਿੱਚ ਅਸੀਂ ਜ਼ਿਆਦਾਤਰ ਬੱਚਿਆਂ ਨੇ, ਉਜ਼ਮਾ ਤੁਸੀਂ ਵੀ ਦੱਸਿਓ, ਸ਼ਬੀਰ ਹੁਸੈਨ ਸਾਹਿਬ ਜਾਂ ਉਮਰ ਹਯਾਤ ਜਾਂ ਫਿਜ਼ਾ ਜਾਂ ਜੋ ਵੀ ਦੇਖੇ ਮੇਰੀ ਇਸ ਵੀਡੀਓ ਨੂੰ, ਤਾਂ ਉਹ ਦੱਸੋ ਕਿ ਕਿਹਨੇ ਕਿਹਨੇ ਗੱਲਾਂ ਬਚਪਨ 'ਚ ਇਸਤੇਮਾਲ ਕੀਤਾ ਵੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਦੀ ਤੁਸੀਂ ਪੈਸੇ ਜਮ੍ਹਾਂ ਕੀਤੇ ਗੁੱਲਕ ਵਿੱਚ। ਗੁੱਲਕ ਵੀ ਕਹਿੰਦੇ ਨੇ, ਗੱਲਾਂ ਵੀ ਕਹਿੰਦੇ ਨੇ, ਮੈਨੂੰ ਤਾਂ ਦੋ ਨਾਂ ਹੀ ਇਹਦੇ ਪਤਾ ਨੇ, ਬਾਕੀ ਹੋਰ ਵੀ ਹੁੰਦੇ ਹੋਣਗੇ। ਅਤੇ ਅਸੀਂ ਵੀ ਬਚਪਨ ਵਿੱਚ ਕੋਈ ਬਚਪਨ ਦੀਆਂ ਸੁਨਹਿਰੀ ਯਾਦਾਂ, ਹਸੀਨ ਯਾਦਾਂ, ਕੀਮਤੀ ਯਾਦਾਂ, ਨਾਯਾਬ ਯਾਦਾਂ ਅਤੇ ਪਿਆਰੀਆਂ ਯਾਦਾਂ ਦੇ ਵਿੱਚ ਗੱਲਾਂ ਵੀ ਜਿਹੜਾ ਵੀ ਉਹਨੂੰ ਵੀ ਖਾਸਾ ਮੁਮਤਾਜ਼ ਮੁਕਾਮ ਹਾਸਿਲ ਹੈ ਕਿ ਉਹ ਗੱਲਾਂ ਜਿਹੜਾ ਹੁੰਦਾ ਉਹ ਲੈ ਕੇ ਆਉਂਦੇ ਹੁੰਦੇ ਸਾਂ। ਮਟਕੇ ਵਾਲੀ ਇੱਕ ਦੁਕਾਨ ਤੋਂ ਗੱਲਾਂ ਮਿਲ ਜਾਂਦਾ ਸੀ, ਉਹ ਅਸੀਂ ਜਾਂਦੇ ਹੁੰਦੇ ਸਾਂ ਅਤੇ ਉੱਥੋਂ ਮਟਕਾ ਦੁਕਾਨ ਤੋਂ ਰੰਗ ਬਿਰੰਗੇ ਵੀ ਮਿਲਦੇ ਸਨ, ਸਾਦੇ ਵੀ ਮਿਲਦੇ ਸਨ, ਕੀਮਤ ਦੇ ਹਿਸਾਬ ਨਾਲ ਜ਼ਰਾ ਕਲਰਫੁੱਲ ਜਿਹੜੇ ਨੇ ਉਹ ਥੋੜ੍ਹੇ ਮਹਿੰਗੇ ਮਿਲਦੇ ਸਨ। ਜਿਹੜਾ ਸਾਦਾ ਜਿਹਾ ਗੱਲਾ ਉਹ ਥੋੜ੍ਹਾ ਸਸਤਾ ਮਿਲ ਜਾਂਦਾ ਸੀ। ਅਸੀਂ ਜ਼ਿਆਦਾਤਰ ਸਾਦਾ ਹੀ ਲੈ ਕੇ ਆਉਂਦੇ ਸਾਂ। ਸਾਦਾ ਗੱਲਾ ਲੈ ਕੇ ਆਉਣਾ ਅਤੇ ਉਹ ਫਿਰ ਉਹ ਆਪਣਾ ਆਪਣਾ ਨਾਂ ਲਿਖ ਲੈਣਾ ਉਹਦੇ ਉੱਤੇ, ਸਾਰਿਆਂ ਨੇ ਲੈ ਕੇ ਨਾ ਵੀ ਆਪਣੀ ਨਿਸ਼ਾਨੀ ਲਾ ਲੈਣੀ ਵੀ ਮੇਰਾ ਗੱਲਾ ਵਿੱਚ ਇਹਦਾ ਵਿੱਚ। ਉਹ ਸਾਡੀ ਇੱਕ ਅਲਮਾਰੀ ਹੁੰਦੀ ਸੀ ਬਰਤਨਾਂ ਵਾਲੀ, ਉਹਦੇ ਉੱਤੇ ਇਸ ਤਰ੍ਹਾਂ ਰੱਖ ਦਿੰਦੇ ਹੁੰਦੇ ਸਨ ਲਾਈਨ ਦੇ ਨਾਲ। ਜਿਹਨੇ ਵੀ ਆਪਣੀ ਚਵਾਨੀ ਠਿਆਨੀ ਬਚਾਈਏ, ਕੋਈ ਪਾਣਾ ਹੋਵੇ ਉਹਦੇ ਵਿੱਚ ਫਿਰ ਪਾ ਦੇਣਾ। ਲੇਕਿਨ ਸਭ ਤੋਂ ਦਿਲਚਸਪ ਮੰਜ਼ਰ ਉਦੋਂ ਹੁੰਦਾ ਸੀ ਜਦੋਂ ਮਹਿਮਾਨ ਆਉਂਦੇ ਸਨ ਘਰ ਵਿੱਚ, ਅਤੇ ਮਹਿਮਾਨ ਵੀ ਬਈ 2 ਦਿਨ ਰਹਿਣ, 3 ਦਿਨ ਰਹਿਣ, ਉਹਨਾਂ ਨੇ ਫਿਰ ਜਦੋਂ ਜਾਣ ਲੱਗਣਾ ਹੋਵੇ ਨਾ, ਬਸ ਉਦੋਂ ਫਿਰ ਬੜਾ ਇੱਕ ਸ਼ੋਅ ਲੱਗਦਾ ਸੀ। ਮਹਿਮਾਨ ਜੇਬ ਵਿੱਚੋਂ ਕੋਈ ਅੰਕਲ ਹੁੰਦੇ ਸਨ ਅਤੇ ਜੇਬ 'ਚੋਂ ਪੈਸੇ ਕੱਢ ਕੇ ਫੜਾਉਂਦੇ ਸਨ। ਇਹਦਾ ਕੋਈ ਖਾਲਾ ਸ਼ਾਲਾ ਹੁੰਦੀ ਸੀ ਤਾਂ ਰੁਮਾਲ ਖੋਲ੍ਹਦੀ ਸੀ, ਗੰਢ ਖੁੱਲ੍ਹਣੀ ਰੁਮਾਲ ਦੀ, ਅਤੇ ਉਹਦੇ ਵਿੱਚੋਂ ਫਿਰ ਪੈਸੇ ਬਰਾਮਦ ਹੁੰਦੇ ਸਨ, 5 ਰੁਪਏ ਜਾਂ 10 ਰੁਪਏ। ਉਹ ਵੀ ਬਿਲਕੁਲ ਸਭ ਸਮਾਨ ਸਮੂਨ ਤਿਆਰ ਹੈ, ਬਸ ਬਾਹਰ ਨਿਕਲਣ ਲੱਗੇ ਆ ਅਤੇ ਜੀ ਵਾਰੀ ਆ ਜਾਂਦੀ ਸੀ ਬੱਚਿਆਂ ਨੂੰ ਪੈਸੇ ਦੇਣ ਦੀ। ਉਹ ਬੜਾ ਦਿਲਚਸਪ ਮੰਜ਼ਰ ਸੀ। ਹੁਣ ਕਦੀ ਉਹ ਮੰਜ਼ਰ ਨਜ਼ਰ ਨਹੀਂ ਆਏ, ਯਕੀਨ ਮੰਨੋ ਉਸ ਮੰਜ਼ਰ ਨੂੰ ਵੀ ਬੜਾ ਮਿਸ ਕਰਨੇ ਆ ਜਿਨ੍ਹਾਂ ਨੇ ਉਹ ਟਾਈਮ ਦੇਖਿਆ ਕਿ ਫਿਰ ਮਹਿਮਾਨ ਜਿਹੜਾ ਬੱਚੇ ਦੇ ਹੱਥ 'ਤੇ ਪੈਸੇ ਫੜਾਉਂਦਾ ਸੀ ਕਿ ਬਈ ਲੋ ਪੈਸੇ ਬੱਚਿਆਂ ਦੇ ਖਰਚੀ, ਅਤੇ ਘਰ ਵਾਲੇ ਕਹਿੰਦੇ ਸਨ ਨਹੀਂ ਨਹੀਂ ਵੀ ਵਾਪਸ ਕਰੋ, ਮੋੜੋ ਮੋੜੋ, ਨਹੀਂ 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 ਨਹੀਂ। ਉਹ ਬੜਾ ਇੱਕ ਦਿਲਚਸਪ ਤਕਰਾਰ ਜੀ ਹੁੰਦੀ ਸੀ ਉਸ ਟਾਈਮ ਕਿ ਇੰਨਾ ਮਜ਼ਾ ਵੀ ਆਉਂਦਾ ਸੀ। ਅੱਜ ਉਹ ਸੋਚਦੇ ਹਾਂ ਅਤੇ ਅੱਜ ਉਹ ਮੰਜ਼ਰ ਸਾਡੇ ਵਾਸਤੇ ਨਾਯਾਬ ਹੋ ਗਏ ਨੇ। ਕਹਿਣਾ ਨਹੀਂ ਜੀ ਪੈਸੇ ਵਾਪਸ ਲਵੋ, ਨਹੀਂ ਜੀ ਨਹੀਂ। ਉਹ ਮਹਿਮਾਨ ਦਾ ਇਸਰਾਰ ਹੁੰਦਾ ਸੀ ਵੀ ਅਸੀਂ ਤਾਂ ਦੇ ਕੇ ਹੀ ਜਾਣੇ ਨੇ, ਤੁਸੀਂ ਜੋ ਮਰਜ਼ੀ ਕਰ ਲਵੋ। ਉਹ ਖੈਰ ਖਿੱਚਾ ਤਾਣੀ ਵਿੱਚ ਆਖਰ ਮਹਿਮਾਨ ਕਾਮਯਾਬ ਹੋ ਜਾਂਦਾ ਸੀ ਕਿ ਨਹੀਂ ਬਈ ਅਸੀਂ ਤਾਂ ਦੇਣੇ ਹੀ ਦੇਣੇ ਨੇ, ਸਾਡੇ ਭਤੀਜਾ ਭਤੀਜੀ ਨੇ ਜਾਂ ਭਾਂਜਾ ਭਾਂਜੀ ਨੇ ਜਾਂ ਜੋ ਵੀ ਰਿਸ਼ਤਾ ਹੁੰਦਾ ਸੀ, ਅਸੀਂ ਤਾਂ ਪੈਸੇ ਦੇਣੇ ਹੀ ਦੇਣੇ ਨੇ ਬੱਚਿਆਂ ਨੂੰ। ਉਹ ਫਿਰ ਬੱਚੇ ਬੜੇ ਵੀ ਖੁਸ਼ ਹੋ ਜਾਂਦੇ। ਆਖਰੀ ਲਮਹਾ ਆਉਂਦਾ ਸੀ ਜਦੋਂ ਫਿਰ ਕਾਮਯਾਬ ਹੋ ਜਾਂਦੇ ਸਨ ਕਿ ਬਈ ਚਲੋ ਹੁਣ ਬਹੁਤ ਜ਼ਿਆਦਾ ਇਸਰਾਰ ਕਰ ਲਿਆ, 2-3 ਦਫਾ ਪੈਸੇ ਮੋੜ ਦਿੱਤੇ, ਨਹੀਂ ਬਈ। ਉਹ ਫਿਰ ਲਮਹਾ ਬੜਾ ਕੀਮਤੀ ਲਮਹਾ ਹੁੰਦਾ ਸੀ ਕਿ ਸਾਨੂੰ 5 ਰੁਪਏ ਮਿਲ ਗਏ ਨਹੀਂ, ਸਾਨੂੰ 10 ਰੁਪਏ ਮਿਲ ਗਏ ਨੇ। ਫਿਰ ਉਹਨਾਂ ਪੈਸਿਆਂ ਨੂੰ ਬਈ ਅਸੀਂ ਮੁੱਠੀ 'ਚ ਐਸਾ ਦਬਕ ਲੈਂਦੇ ਸਾਂ। ਫਿਰ ਉਹ ਮਹਿਮਾਨ ਦੇ ਜਾਂਦੀ ਸਭ ਤੋਂ ਪਹਿਲੇ ਗੁੱਲਕ 'ਚ ਪਾਏ ਜਾਂਦੇ ਸਾਨੂੰ ਪੈਸੇ, ਵੀ ਛੇਤੀ ਨਾਲ ਗੁੱਲਕ 'ਚ ਪਾ ਦਈਏ, ਕੋਈ ਤਾਂ ਕਬਜ਼ਾ ਨਾ ਕਰ ਲਵੇ। ਅਤੇ ਉਹ ਆਪਣੇ ਪੈਸੇ ਜਮ੍ਹਾਂ ਕੀਤੇ ਜਾਂਦੇ ਸਨ। ਅਤੇ ਜਿਹਨੂੰ ਜਿੰਨੇ ਮਿਲ ਜਾਣ, ਕਿਸੇ ਨੂੰ 10 ਮਿਲ ਜਾਂਦੇ ਸਨ, ਬੱਚੇ ਜ਼ਿਆਦਾ ਬੱਚੇ ਹੁੰਦੇ ਸਨ 5-5 ਰੁਪਏ ਮਿਲ ਜਾਂਦੇ ਸਨ। ਬਹਿਰਹਾਲ ਉਹ ਆਪਣੇ ਗੁੱਲਕ 'ਚ। ਫਿਰ ਉਸ ਤੋਂ ਇਲਾਵਾ ਵੀ ਜਿਵੇਂ ਕਦੀ ਕੋਈ ਚਵਾਨੀ ਅਠਿਆਨੀ, ਇਸ ਤੋਂ ਜ਼ਿਆਦਾ ਤੇ ਪੈਸੇ ਨੋਟ ਬਹੁਤ ਘੱਟ ਨਿਕਲਦੇ ਸਨ ਗੁੱਲੇ, ਜ਼ਿਆਦਾਤਰ ਉਹਦੇ ਵਿੱਚ ਸਿੱਕੇ ਹੁੰਦੇ ਸਨ। ਅਤੇ ਐਸਾ ਕਰਕੇ ਛਿੜਕਾਣਾ ਇਹਨਾਂ ਨੂੰ, ਉਹ ਭਰ ਗਿਆ ਵੀ ਕਿੰਨਾ ਕੁ ਰਹਿ ਗਿਆ, ਤੇ ਥੋੜ੍ਹੇ ਨੇ। ਉਹ ਸਿੱਕਿਆਂ ਨੂੰ ਛਿਣਕਾ ਕੇ ਫਿਰ ਅੰਦਾਜ਼ਾ ਕਰਨਾ ਕਿ ਕਿੰਨੇ ਕੁ ਸਿੱਕੇ ਜਿਹੜੇ ਨੇ ਉਹ ਭਰ ਗਏ ਨੇ। ਅਤੇ ਜਦੋਂ ਭਰ ਜਾਂਦਾ ਸੀ ਗੁੱਲਕ, ਉਦੋਂ ਫਿਰ ਉਹਨੂੰ ਵੈਸਾ ਬੜਾ ਜਿੱਦਣ ਜੋਸ਼ ਹੁੰਦਾ ਸੀ, ਫਿਰ ਚਲ ਜੀ ਅੱਜ ਗੁੱਲਕ ਤੋੜੀਏ। ਫਿਰ ਉਹਨੂੰ ਇੱਕ ਜਗ੍ਹਾ ਲਿਜਾ ਕੇ ਬੜੇ ਇਤਮਾਮ ਦੇ ਨਾਲ ਟਾਂ ਕਰਕੇ ਸੁੱਟਿਆ ਜਾਂਦਾ ਸੀ। ਚੱਲ ਵੀ ਸਾਰੇ ਪਾਸੇ ਬਿਖਰ ਜਾਂਦੇ ਸਨ ਪੈਸੇ। ਫਿਰ ਉਹਨੂੰ ਪੈਸਿਆਂ ਨੂੰ ਗਿਣਿਆ ਜਾਂਦਾ ਸੀ। ਫਿਰ ਉਹ ਫਾਤੇ ਕੌਣ ਹੁੰਦਾ ਸੀ ਕਿ ਵੀ ਕਿਹਨੇ ਕਿੰਨੇ ਪੈਸੇ ਜਮ੍ਹਾਂ ਕੀਤੇ ਨੇ। ਇਹ ਬਚਪਨ ਦੀ ਯਾਦਾਂ ਵਿੱਚ ਬੜਾ ਇੱਕ ਖੂਬਸੂਰਤ ਹੈ ਜਿਹੜਾ ਹਸੀਨ ਯਾਦ ਹੈ ਕਿ ਕਿਸ ਤਰ੍ਹਾਂ ਅਸੀਂ ਚਵਾਨੀ ਚਵਾਨੀ 5-5 ਪਾਈ, 1-1 ਪਾਈ ਜਮ੍ਹਾਂ ਕਰਨੇ ਹੁੰਦੇ ਸਾਂ। ਔਰ ਫਿਰ ਅਸੀਂ ਉਹਨਾਂ ਨੂੰ ਜਿਹੜਾ ਨਾ ਉਹਦੀ ਫਿਰ ਕੋਈ ਚੀਜ਼ ਲੈਣੀ। ਜ਼ਿਆਦਾਤਰ ਸਾਡੇ ਇਸ ਤਰ੍ਹਾਂ ਹੁੰਦਾ ਸੀ ਕਿ ਬਹੁਤ ਜ਼ਿਆਦਾ ਪੈਸੇ ਦੀ ਰਵਾਨੀ ਨਹੀਂ ਸੀ ਉਸ ਵਕਤ ਕਿ ਜਿਵੇਂ ਅੱਜ ਕੱਲ੍ਹ ਅਸੀਂ ਕੱਪੜੇ ਲੈ ਲੈਂਦੇ ਹਾਂ ਜਾ ਕੇ ਬ੍ਰਾਂਡਸ 'ਤੇ ਲੈਂਦੇ ਹਾਂ, ਸਭ ਕੁਝ ਕਰਨੇ ਹਾਂ। ਉਸ ਜ਼ਮਾਨੇ 'ਚ ਇੰਨਾ ਕੱਪੜੇ ਦੇ ਹਵਾਲੇ ਦੇ ਨਾਲ ਬਹੁਤ ਜ਼ਿਆਦਾ ਖਰਚਾ ਨਹੀਂ ਕੀਤਾ ਜਾਂਦਾ ਸੀ। ਸਾਡੇ ਮੁਹੱਲੇ 'ਚ ਇੱਕ ਅੰਕਲ ਆਉਂਦੇ ਸਨ, ਪਠਾਨ ਅੰਕਲ। ਉਹ ਕੱਪੜੇ ਦੀ ਇੱਥੇ ਗੱਠ ਬੰਨੀ ਹੁੰਦੀ ਸੀ ਇੱਥੇ, ਅਤੇ ਉਹ ਨਾਲ ਗਜ਼ ਫੜਿਆ ਹੁੰਦਾ ਸੀ, ਅਤੇ ਕੱਪੜੇ ਵਾਲਾ ਕੱਪੜੇ ਵਾਲਾ ਕੱਪੜੇ ਵਾਲਾ ਆਉਂਦਾ ਸੀ। ਸਾਰੀਆਂ ਔਰਤਾਂ ਨਿਕਲ ਕੇ ਆ ਜਾਂਦੀਆਂ ਸਨ ਕਿ ਚਲੋ ਭਈਆ ਇੱਥੇ ਮੌਜ ਲੱਗ ਗਈ, ਕੱਪੜੇ ਵਾਲਾ। ਉਹ ਲਾਲਾ ਕਹਿੰਦੇ ਸਨ ਉਹਨੂੰ ਜ਼ਿਆਦਾ। ਲਾਲਾ ਜਿਹੜੇ ਨੇ ਉਹ ਮਹੀਨੇ ਡੇਢ ਬਾਅਦ ਚੱਕਰ ਲਾਉਂਦਾ ਹੁੰਦਾ ਸੀ, ਕਦੀ 2 ਮਹੀਨੇ ਬਾਅਦ। ਉਹ ਫਿਰ ਲਾਲਾ ਸਾਡੇ ਘਰ ਦੇ ਬਾਹਰ ਇੱਕ ਛੋਟਾ ਜਿਹਾ ਚਬੂਤਰਾ ਜਿਹਾ ਸੀ, ਇਸ ਤਰ੍ਹਾਂ ਬਰਾਮਦਾ ਟਾਈਪ ਕਹਿ ਲਓ, ਉੱਥੇ ਬਿਠਾ ਲਿਆ ਜਾਂਦਾ ਸੀ ਉਹਨੂੰ।
ਸਾਰੀਆਂ ਔਰਤਾਂ ਆ ਜਾਂਦੀਆਂ ਸਨ। ਲਾਲਾ ਆਪਣੀ ਕੱਢ ਲੈਂਦਾ ਸੀ ਬਈ ਆਪਣੀ ਜਿਹੜੀ ਡਾਇਰੀ ਜਿਹੀ ਜਿਹਨੇ ਉਧਾਰ ਲਏ ਹੁੰਦੇ ਸਨ ਜਿਹਨਾਂ ਔਰਤਾਂ ਨੇ, ਉਹ ਮਹੀਨੇ ਡੇਢ ਬਾਅਦ ਆਉਂਦਾ ਸੀ। ਜ਼ਮਾਨਾ ਕੈਸਾ ਸੀ ਕਿ ਉਧਾਰ 'ਤੇ ਕੱਪੜਾ ਦੇ ਦਿੱਤਾ ਜਾਂਦਾ ਸੀ। ਉਹ ਫਿਰ ਪਹਿਲਾਂ ਔਰਤਾਂ ਕਟਾ ਦਿੰਦੀਆਂ ਸਨ ਅਤੇ ਨਵਾਂ ਲਾਲੇ ਕੋਲੋਂ ਉਧਾਰ ਚੜ੍ਹਾ ਲੈਂਦੀਆਂ ਸਨ। ਫਿਰ ਥੋੜ੍ਹੇ ਥੋੜ੍ਹੇ ਪੈਸੇ ਜਮ੍ਹਾਂ ਕਰਨੇ ਕਿ ਅਸੀਂ ਫਿਰ ਨਵਾਂ ਸੂਟ ਲੈਣਾ ਹੈ ਜਾਂ ਕੋਈ ਚੀਜ਼ ਉਹਦੇ ਕੋਲ ਖਰੀਦਾਂਗੇ, ਅਗਲੀ ਦਫਾ ਲਾਲਾ ਆਏਗਾ। ਅਤੇ ਉਹ ਫਿਰ ਜਦੋਂ ਲਾਲੇ ਨੇ ਆਉਣਾ ਨਾ, ਅਤੇ ਉਹ ਅੰਦਾਜ਼ਾ ਤਾਂ ਹੁੰਦਾ ਸੀ, ਅੰਮੀ ਨੇ ਕਹਿਣਾ ਵੀ ਲਾਲਾ ਆਉਣ ਵਾਲਾ, ਹੁਣ ਪੈਸੇ ਜਿਹੜੇ ਤੁਸੀਂ ਜਮ੍ਹਾਂ ਕੀਤੇ ਨੇ ਕੱਢੋ, ਲਾਲੇ ਦੇ ਦੇਣੇ ਨੇ। ਉਹ ਫਿਰ ਗੱਲਾਂ ਜ਼ਿਆਦਾਤਰ ਲਾਲੇ ਦੀ ਆੜ 'ਤੇ ਟੁੱਟਦਾ ਹੁੰਦਾ ਸੀ ਸਾਡਾ। ਅਤੇ ਉਹ ਫਿਰ ਉਹਨੂੰ ਰਕਮ ਦੇ ਦਿੱਤੀ ਜਾਂਦੀ ਸੀ, ਉਹਦੇ ਕੋਲੋਂ ਫਿਰ ਮਜ਼ੀਦ ਕੁਛ ਲੈ ਲਿਆ ਜਾਂਦਾ ਸੀ ਕਿ ਪਲੇਨ ਕੱਪੜਾ ਹੁੰਦਾ ਸੀ, ਪ੍ਰਿੰਟਡ, ਜਿਸ ਤਰ੍ਹਾਂ ਵੀ ਉਹਦੇ ਕੋਲ ਗੱਠ ਵਿੱਚ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਸਨ। ਉਹ ਫਿਰ ਉਹਨੇ ਦੇ ਦੇਣਾ ਅਤੇ ਚਲੋ ਜੀ ਉਹਦੇ ਪੈਸੇ ਫਿਰ ਗਿਣ ਗਿਣ ਕੇ ਜਿਹੜੇ ਜਮ੍ਹਾਂ ਕੀਤੇ ਹੁੰਦੇ ਸਨ ਲਾਲੇ ਦਾ ਕਰਜ਼ ਉਤਾਰ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਫਿਰ ਨਵਾਂ ਸੂਟ ਜਾਂ ਨਵੀਆਂ ਚੀਜ਼ਾਂ ਮਿਲ ਜਾਂਦੀਆਂ ਸਨ। ਅਤੇ ਉਹ ਬਚਪਨ ਦੀਆਂ ਯਾਦਾਂ ਦੇ ਹਵਾਲੇ ਦੇ ਨਾਲ ਯਾਦ ਆ ਜਾਂਦਾ ਕਿ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਹੀ ਦੇਖੋ ਕਿੰਨੀ ਸੇਵਿੰਗ ਦੀ ਆਦਤ ਪਾਈ ਜਾਂਦੀ ਸੀ ਕਿ ਚਲੋ ਥੋੜ੍ਹਾ ਥੋੜ੍ਹਾ 4-4 ਆਨੇ ਜਮ੍ਹਾਂ ਕਰੋ, ਕਿਉਂਕਿ ਸੇਵਿੰਗ ਦੀ ਆਦਤ ਬੱਚਿਆਂ ਨੂੰ ਥੋੜ੍ਹੀ ਬਹੁਤ ਪਾਉਣੀ ਚਾਹੀਦੀ। ਇਹ ਬੜੀ ਕੰਮ ਆਉਂਦੀ ਹੈ ਕਿ ਇਹ ਨਹੀਂ ਹੈ ਕਿ ਤੁਸੀਂ ਜਿੰਨੇ ਪੈਸੇ ਹੈਗੇ ਨੇ ਖਾ ਜਾਓ, ਉਡਾ ਜਾਓ ਅਤੇ ਬਸ ਖਾਲੀ ਹੋ ਕੇ ਬੈਠ ਜਾਓ, ਕਿਉਂਕਿ ਇਸਲਾਮ ਨੇ ਵੀ ਇਹ ਕਿਹਾ ਮਿਆਨਾ ਰਵੀ ਇਖਤਿਆਰ ਕਰੋ। ਇਹ ਨਹੀਂ ਹੈ ਕਿ ਜਿੰਨੇ ਤੁਹਾਡੇ ਕੋਲ ਨੇ ਸਾਰੇ ਮੁਕਾ ਕੇ ਤੇ ਬਹਿ ਜਾਓ ਅਤੇ ਫਿਰ ਤੁਹਾਡੇ ਕੋਲ ਧੇਲਾ ਵੀ ਨਾ ਹੋਵੇ ਕਿ ਅਗਲਾ ਦਿਨ ਤੁਸੀਂ ਲੰਘਾਉਣਾ ਹੋਵੇ। ਇਹ ਵੀ ਨਹੀਂ, ਇਸਰਾਫ ਵੀ ਨਾ ਕਰੋ ਪਰ ਕੰਜੂਸੀ ਵੀ ਨਾ ਕਰੋ। ਜਿੰਨਾ ਤੁਹਾਨੂੰ ਅੱਲਾ ਨੇ ਦਿੱਤਾ ਹੈ ਉਹਦੇ ਵਿੱਚ ਥੋੜ੍ਹਾ ਬਹੁਤ ਜ਼ਰੂਰ ਬਚਾ ਕੇ ਰੱਖੋ ਕਿ ਕੱਲ੍ਹ ਪਤਾ ਨਹੀਂ ਕੈਸਾ ਆਉਣਾ। ਉਹ ਜ਼ਮਾਨੇ ਐਸੇ ਸਨ ਕਿ ਪੈਰੈਂਟਸ ਖੁਦ ਵੀ ਇਸ ਤਰ੍ਹਾਂ ਹੀ ਕਰਦੇ ਸਨ। ਸਾਦਗੀ ਦਾ ਦੌਰ ਸੀ ਕਿ ਲੋਕ ਜ਼ਿਆਦਾ ਪੈਸਾ ਖਰਚ ਨਹੀਂ ਕਰਦੇ ਸਨ, ਥੋੜ੍ਹਾ ਬਹੁਤ ਆਪਣੀ ਬਿਮਾਰੀ ਠਮਾਰੀ ਵਾਸਤੇ, ਕਿਸੇ ਜ਼ਰੂਰਤ ਵਾਸਤੇ ਬਚਾ ਕੇ ਰੱਖਦੇ ਸਨ, ਸੇਵਿੰਗ ਕਰਦੇ ਸਨ। ਬੱਚਿਆਂ ਨੂੰ ਵੀ ਗੁੱਲਕ ਦੇ ਜ਼ਰੀਏ ਇੱਕ ਆਦਤ ਪਾਈ ਜਾਂਦੀ ਸੀ ਇਸ ਤਰ੍ਹਾਂ ਹੀ ਬਚਪਨ ਤੋਂ ਕਿ ਥੋੜ੍ਹਾ ਆਪਣਾ ਸੇਵਿੰਗ ਕਰਨਾ ਬੱਚੇ ਸਿੱਖਣ। ਇਸ ਤਰ੍ਹਾਂ ਬੱਚੇ ਫਿਰ ਆਪਣੀ ਗੁੱਲਕ ਤੋੜਦੇ ਸਨ। ਕੋਈ ਆਪਣੀ ਚੀਜ਼ ਲੈਣੀ ਹੈ, ਕੋਈ ਚੀਜ਼ ਕਰਨਾ ਹੈ, ਖਵਾਹਿਸ਼ਾਤ ਤੇ ਬੇਲਗਾਮ ਘੋੜੇ ਨੇ ਕਿ ਜਿੰਨਾ ਮਰਜ਼ੀ ਤੁਸੀਂ ਦੌੜਦੇ ਜਾਓ ਖਵਾਹਿਸ਼ਾਂ ਪਿੱਛੇ, ਉਹ ਤੁਸੀਂ ਜਿਹੜਾ ਨਾ ਨਹੀਂ ਕਰ ਸਕਦੇ, ਪੂਰੀਆਂ ਨਹੀਂ ਤੁਹਾਡੀਆਂ ਹੋ ਸਕਦੀਆਂ। ਜਿੰਨੀਆਂ ਖਵਾਹਿਸ਼ਾਂ ਇਨਸਾਨ ਦੀਆਂ ਹੁੰਦੀਆਂ ਨੇ ਉਹਨਾਂ ਨੂੰ ਲਗਾਮ ਪਾਣੀ ਹੀ ਪੈਂਦੀ। ਪਰ ਐਵੇਂ ਕਿ ਉਸ ਜ਼ਮਾਨੇ ਵਿੱਚ ਐਵੇਂ ਕਿ ਚਲੋ ਥੋੜ੍ਹੀ ਬਹੁਤ ਜਿਹੜੀ ਕੋਈ ਐਸਾ ਜ਼ਿਆਦਾਤਰ ਹੁੰਦਾ ਸੀ ਕੋਈ ਕੱਪੜਾ ਲੈਣਾ ਹੈ, ਕੁਛ ਐਸਾ ਲੈਣਾ ਹੈ, ਗੁੱਲਕ ਤੋੜਨਾ ਹੈ, ਕਿਤੇ ਜਾਣਾ ਵੀ ਅਸੀਂ ਕਿਰਾਏ ਦੇ ਪੈਸੇ ਘੱਟ ਨੇ, ਫਿਰ ਉਹ ਗੁੱਲਕ ਟੁੱਟਦੇ ਸਨ ਕਿਉਂਕਿ ਇੰਨੇ ਵਾਫਰ ਮਿਕਦਾਰ 'ਚ ਪੈਸੇ ਨਹੀਂ ਹੁੰਦੇ ਸਨ। ਉਹ ਬਹੁਤ ਘੱਟ ਪੈਸੇ ਲੋਕਾਂ ਕੋਲ ਹੁੰਦੇ ਸਨ, ਪਰ ਲੋਕਾਂ ਕੋਲ ਸਕੂਨ ਬਹੁਤ ਜ਼ਿਆਦਾ ਸੀ। ਇੰਨਾ ਸਕੂਨ ਵਾਲੇ ਲੋਕ ਸਨ, ਨਾ ਸਕੂਨ ਵਾਲੇ ਜ਼ਮਾਨੇ ਸਨ ਕਿ ਸਾਡੇ ਕੱਪੜੇ ਪਾ ਕੇ ਵੀ ਕੋਈ ਬ੍ਰਾਂਡ ਦਾ ਤਾਂ ਪਤਾ ਹੀ ਨਹੀਂ ਸੀ ਕਿਸੇ ਨੂੰ ਕਿ ਵੀ ਬ੍ਰਾਂਡ ਕੀ ਸ਼ੈ ਹੈ। ਕਿ ਉਹ ਅੱਜ ਹੁਣ ਅਸੀਂ ਸੁਣਦੇ ਹਾਂ ਫਲਾਂ ਬ੍ਰਾਂਡ, ਇਹ ਬ੍ਰਾਂਡ, ਉਹ ਬ੍ਰਾਂਡ, ਉਹ ਡਿਜ਼ਾਈਨਰ, ਇਹ ਚੀਜ਼। ਉਦੋਂ ਤਾਂ ਸਾਦਾ ਜਿਹਾ ਥਾਨਾਂ 'ਚ ਕੱਪੜਾ ਆਉਂਦਾ ਸੀ, ਲੋਕ ਲੈ ਕੇ ਪਾ ਕੇ ਆਪ ਹੀ ਸੀ ਲੈਂਦੇ ਸਨ, ਖੁਸ਼ ਹੋ ਜਾਂਦੇ ਸਨ। ਕੋਈ ਪਲੇਨ ਲੈ ਲੈਣਾ ਅਤੇ ਉਹਦੇ 'ਤੇ ਕਢਾਈ ਕਰ ਲੈਣੀ, ਪਰ ਇਸ ਤਰ੍ਹਾਂ ਜ਼ਿਆਦਾ ਅਯਾਸ਼ੀ ਨਹੀਂ ਹੁੰਦੀ ਸੀ, ਸਾਦੇ ਸਾਦੇ ਜ਼ਮਾਨੇ ਸਨ। ਅਤੇ ਉਹ ਗੁੱਲਕ ਜਿਹੜਾ ਵੀ ਉਹਨੂੰ ਛਣਕਾ ਛਣਕਾ ਕੇ ਦੇਖਣੇ ਸਾਂ ਕਿ ਮਿਊਜ਼ਿਕ ਜਿਹਾ ਆਉਂਦਾ ਸੀ। ਉਹ ਬਚਪਨ ਦੀਆਂ ਯਾਦਾਂ ਦੇ ਹਵਾਲੇ ਦੇ ਨਾਲ ਬੜੀ ਇੱਕ ਮੁਮਤਾਜ਼ ਯਾਦਾਂ ਨੇ ਗੁੱਲਕ ਦੇ ਹਵਾਲੇ ਨਾਲ ਕਿ ਜਿਹੜਾ ਅਸੀਂ ਪੈਸੇ ਇੱਕ ਇੱਕ ਪਾਈ ਕਰਕੇ ਜਮ੍ਹਾਂ ਕਰਨੇ ਸਾਂ ਔਰ ਫਿਰ ਜਾ ਕੇ 15 ਰੁਪਏ, 20 ਰੁਪਏ, ਕਿਸੇ ਦੇ 30 ਰੁਪਏ, ਇਸ ਤੋਂ ਜ਼ਿਆਦਾ ਨਹੀਂ ਨਿਕਲਦੇ ਸਨ। ਉਹ ਵੀ ਬੜੀ ਮਿਹਨਤ ਨਾਲ ਅਸੀਂ ਜਮ੍ਹਾਂ ਕਰਨੇ ਸਨ। ਅੱਜ ਅਸੀਂ ਸੋਚ ਵੀ ਨਹੀਂ ਸਕਦੇ ਹਾਂ ਕਿ ਕਦੀ ਅਸੀਂ ਇਸ ਤਰ੍ਹਾਂ ਸੋਚਦੇ ਤਾਂ ਹੈਗੇ ਹਾਂ, ਲੇਕਿਨ ਜ਼ਮਾਨਾ ਕਿਸ ਤਰ੍ਹਾਂ ਤੇਜ਼ੀ ਨਾਲ ਬਦਲ ਗਿਆ ਕਿ ਹੁਣ ਕਦੀ ਇਸ ਤਰ੍ਹਾਂ ਦਾ ਆਇਆ ਨਹੀਂ। ਅੱਜ ਕੱਲ੍ਹ ਵੀ ਬੱਚਿਆਂ ਕੋਲ ਹੈਗੇ ਨੇ ਅੱਛੇ ਨੂੰ ਕਹਿੰਦੇ ਨੇ ਮਨੀ ਬੈਂਕ ਕਹਿੰਦੇ ਨੇ, ਛੋਟੇ ਛੋਟੇ ਬਣੇ ਹੋਏ ਨੇ ਮੁਖਤਲਿਫ ਡਿਜ਼ਾਈਨ ਦੇ, ਬੱਚੇ ਲੈਂਦੇ ਨੇ, ਲੇਕਿਨ ਇੰਨਾ ਜ਼ਿਆਦਾ ਰੁਝਾਨ ਨਹੀਂ ਹੈ ਬੱਚਿਆਂ ਦਾ ਕਿ ਅਸੀਂ ਸੇਵਿੰਗ ਕਰੀਏ ਜਾਂ ਕਰੀਏ। ਅਤੇ ਇਸ ਤੋਂ ਉਹ ਚੀਜ਼ਾਂ ਜਿਹੜੀਆਂ ਨੇ ਹੁਣ ਕਾਫੀ ਹੱਦ ਤੱਕ ਜਿਹੜਾ ਨਾ ਨਾਯਾਬ ਹੋ ਗਿਆ ਇਹ ਸਾਰਾ ਸਿਲਸਿਲਾ ਗੁੱਲਕ ਵਾਲਾ। ਅਤੇ ਗੁੱਲਕ ਜਿਹੜਾ ਤੋੜਨ ਦਾ ਮੰਜ਼ਰ ਹੁੰਦਾ ਸੀ ਉਹ ਸਭ ਤੋਂ ਵਧੀਆ ਮੰਜ਼ਰ ਹੁੰਦਾ ਸੀ ਜਦੋਂ ਠਾ ਕਰਕੇ ਵੱਜਦਾ ਸੀ ਅਤੇ ਪੈਸੇ ਖਿਲਰਦੇ ਸਨ। ਉਹ ਮੰਜ਼ਰ ਦੇਖੇ ਹੁਣ ਸ਼ਾਇਦ ਜ਼ਿੰਦਗੀ 'ਚ ਸ਼ਾਇਦ ਅਸੀਂ ਕਦੀ ਦੇਖਾਂਗੇ ਵੀ ਨਹੀਂ ਉਹ ਮੰਜ਼ਰ। ਹੁਣ ਕਿਤੇ ਦੇਖਣਾ ਵੀ ਨਾ, ਅਸੀਂ ਪੈਸੇ ਜਮ੍ਹਾਂ ਕਰਨੇ ਨੇ, ਨਾ ਹੁਣ ਗੁੱਲਕ ਆਉਣੇ ਨੇ, ਨਾ ਕੁਝ। ਉਹ ਜ਼ਮਾਨਿਆਂ ਵਿੱਚ ਜਿਹੜੀਆਂ ਚੀਜ਼ਾਂ ਸਨ ਉਹ ਹਾਫਜ਼ਿਆਂ ਵਿੱਚ ਮਹਿਫੂਜ਼ ਹੋ ਗਈਆਂ ਨੇ ਅਤੇ ਬਸ ਅਸੀਂ ਫਿਰ ਉਹਨਾਂ ਨੂੰ ਬਸ ਯਾਦ ਕਰਦੇ ਰਹਿਣਾ ਹੈ, ਯਾਦ ਕਰਦੇ ਰਹਿਣਾ ਹੈ, ਯਾਦ ਕਰਦੇ ਰਹਿਣਾ ਹੈ। ਇਸੇ ਤਰ੍ਹਾਂ ਹੀ ਇੱਕ ਦਿਨ ਅਸੀਂ ਮਰ ਜਾਣਾ ਅਤੇ ਚਲੇ ਜਾਣਾ ਦੁਨੀਆ ਤੋਂ। ਅਤੇ ਬਸ ਅੱਜ ਮੈਂ ਪੜ੍ਹਿਆ ਨਾ ਕੱਲ੍ਹ ਜਦੋਂ ਰਾਤੀ, ਅਤੇ ਮੇਰੇ ਬਸ ਜ਼ੇਨ 'ਚ ਆ ਗਿਆ, ਮੈਂ ਕਿਹਾ ਮੈਂ ਗੁੱਲਕ ਦੇ ਹਵਾਲੇ ਦੇ ਨਾਲ ਆਪਣੀ ਯਾਦਾਂ ਸ਼ੇਅਰ ਕਰਾਂਗੀ। ਛੋਟੀਆਂ ਜਿਹੀਆਂ ਯਾਦਾਂ ਨੇ, ਕੋਈ ਜ਼ਿਆਦਾ ਨਹੀਂ ਹੈ, ਲੇਕਿਨ ਸਾਡੇ ਜ਼ਿੰਦਗੀਆਂ ਵਿੱਚ ਇਹਨਾਂ ਵੀ ਇੱਕ ਮੁਕਾਮ ਸੀ, ਇਹਦੀ ਵੀ ਇੱਕ ਹੈਸੀਅਤ ਸੀ ਕਿ ਗੁੱਲਕ ਲੈਣਾ ਵੀ ਬੱਚਿਆਂ ਨੂੰ ਸ਼ੌਕ ਹੁੰਦਾ ਸੀ। ਬੱਚਿਆਂ ਨੂੰ
ਬੱਚਿਆਂ ਨੂੰ ਸਿਖਾਇਆ ਜਾਂਦਾ ਸੀ, ਬੱਚਿਆਂ ਨੂੰ ਖੁਦ ਵੀ ਸ਼ੌਕ ਹੁੰਦਾ ਸੀ ਗੁੱਲਕ ਲੈਣ ਦਾ। ਇੱਕ ਟੁੱਟ ਗਿਆ ਵੇ, ਜਿੱਦਣ ਟੁੱਟਣਾ ਵੇ ਉਦਣ ਨਵੇਂ ਪੈਸਿਆਂ ਨੂੰ ਜਾ ਕੇ ਉਸੇ ਪੈਸਿਆਂ 'ਚੋਂ ਲੈ ਕੇ ਜਾ ਕੇ ਇੱਕ ਹੋਰ ਲਿਆ ਕੇ ਰੱਖ ਲੈਣਾ ਕਿ ਇਹ ਵਾਲਾ ਤਾਂ ਟੁੱਟ ਗਿਆ, ਹੁਣ ਅਗਲਾ ਗੁੱਲਕ ਜਿਹੜਾ ਵੇ ਅਸੀਂ ਭਰਨਾ ਵੇ। ਇੱਕ ਟਾਰਗੇਟ ਹੁੰਦਾ ਸੀ ਬੱਚਿਆਂ ਦੇ ਕੋਲ, ਇੱਕ ਉਹਨਾਂ ਨੂੰ ਸ਼ੌਕ ਹੁੰਦਾ ਸੀ, ਇੱਕ ਹੌਬੀ ਕਹਿ ਲਓ। ਬਹਿਰਹਾਲ ਹੁਣ ਉਹ ਜ਼ਮਾਨੇ ਤੇ ਨਾਯਾਬ ਹੋ ਗਏ। ਹੁਣ ਤੇ ਬੈਂਕ ਆ ਗਏ ਨੇ, ਹੁਣ ਤੇ ਬੜੀ ਬੜੀ ਚੀਜ਼ਾਂ ਆ ਗਈਆਂ ਨੇ, ਤੇ ਬੱਚਿਆਂ ਦੇ ਵੀ ਲੋਕ ਅਕਾਊਂਟ ਖੁਲਵਾ ਦਿੰਦੇ ਨੇ, ਹੁਣ ਬਹੁਤ ਚੀਜ਼ਾਂ ਆ ਗਈਆਂ ਨੇ। ਲੇਕਿਨ ਗੁੱਲਕ ਸਾਡੀਆਂ ਯਾਦਾਂ ਵਿੱਚ ਉਸੇ ਤਰ੍ਹਾਂ ਹੀ ਜਿਹੜਾ ਨਾ ਗੱਲਾਂ ਬਰਕਰਾਰ ਹੈ। ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ। ਬਸ ਮੈਨੂੰ ਬੜਾ ਅੱਜ ਸ਼ੌਕ ਆ ਰਿਹਾ ਹੈ ਸੋਚ ਕੇ ਕਿ ਪੈਸੇ ਖਿਲਰਦੇ ਸਨ ਨਾ, ਬਸ ਮੈਂ ਉਸ ਮੰਜ਼ਰ ਵਿੱਚ ਤੋਂ ਹਲੇ ਨਿਕਲ ਨਹੀਂ ਪਾਈ ਹਾਂ ਕਿ ਇਸ ਤਰ੍ਹਾਂ ਖਿਲਰਦੇ ਸਨ ਅਤੇ ਫਟਾਫਟ ਅਸੀਂ ਝਪਟਦੇ ਸਾਂ, ਫਿਰ ਉਹਨਾਂ ਨੂੰ ਗਿਣਦੇ ਸਾਂ। ਅਤੇ ਅਗਰ ਤੁਸੀਂ ਆਪਣੇ ਬਚਪਨ 'ਚ ਕੋਈ ਐਸੀ ਤੁਹਾਡੀ ਯਾਦ ਹੈਗੀ ਹੈ ਤਾਂ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ। ਅਤੇ ਇਸੇ ਤਰ੍ਹਾਂ ਹੀ ਅਸੀਂ ਆਪਣੇ ਬਚਪਨ ਨੂੰ ਯਾਦ ਵੀ ਕਰਦੇ ਰਹਾਂਗੇ, ਉਹਨਾਂ ਜ਼ਮਾਨਿਆਂ ਨੂੰ ਜ਼ਿੰਦਾ ਵੀ ਅਸੀਂ ਰੱਖਣਾ ਹੋਵੇ, ਅਤੇ ਅਸੀਂ ਉਹਨਾਂ ਜ਼ਮਾਨਿਆਂ ਨੂੰ ਭੁੱਲਣਾ ਨਹੀਂ ਹੈ, ਤਾਂ ਨਾ ਹੀ ਕਿਸੇ ਨੂੰ ਭੁੱਲਣ ਦੇਣਾ ਵੇ। ਅਤੇ ਹੁਣ ਮੈਂ ਚੱਲਦੀ ਹਾਂ, ਗੱਲ ਖਾਸੀ ਲੰਬੀ ਹੋ ਜਾਂਦੀ ਹੈ ਮੇਰੀ, ਅਤੇ ਫਿਰ ਅਸੀਂ ਨਾਲੋਂ ਨਾਲ ਹੋਰ ਜ਼ਿਕਰ ਵੀ ਕਰਾਂਗੇ। ਬਲਕਿ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਕਿ ਅਗਰ ਤੁਸੀਂ ਕੁਛ ਹੋਰ ਇਸ ਤਰ੍ਹਾਂ ਕੋਈ ਕਿਸੇ ਮੌਜੂ 'ਤੇ ਗੱਲ ਸੁਣਨਾ ਚਾਹੁੰਦੇ ਹੋ, ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਉਮਰ ਹਯਾਤ ਸਾਹਿਬ ਨੂੰ ਉਧਰ ਮੈਂ ਕਿਹਾ ਸੀ, ਮੈਨੂੰ ਉਹਨਾਂ ਦਾ ਕਮੈਂਟ ਸਮਝ ਨਹੀਂ ਲੱਗਿਆ, ਲੇਕਿਨ ਉਹਨਾਂ ਦਾ ਹਾਲੇ ਕੋਈ ਮੈਸੇਜ ਆਇਆ ਨਹੀਂ ਕਿ ਉਹਨਾਂ ਨੇ ਕੀ ਲਫ਼ਜ਼ ਕਿਹਾ ਸੀ। ਇਸ ਤੋਂ ਮੈਨੂੰ ਉਹ ਸਮਝ ਨਹੀਂ ਲੱਗੀ ਗੱਲ ਉਹਨਾਂ ਦੀ। ਅਤੇ ਹੁਣ ਫਿਰ ਚੱਲੀਏ ਫਿਰ, ਅਤੇ ਫਿਰ ਮਿਲਾਂਗੇ ਇੱਕ ਨਵੀਂ ਯਾਦ ਦੇ ਨਾਲ, ਨਵੀਂ ਗੱਲ ਦੇ ਨਾਲ। ਅਤੇ ਹੁਣ ਮੈਂ ਗਾਣਾ ਤੇ ਅੱਜ ਇੰਨਾ ਸ਼ਾਨਦਾਰ ਮੈਂ ਸੁਣਾਇਆ ਵੇ, ਸਭ ਤੋਂ ਸੋਹਣਿਆ ਹਾਏ ਵੇ ਮਨਮੋਹਣਿਆ। ਅਤੇ ਉਹ ਜਿਹੜਾ ਮਹਿਬੂਬ ਹੁੰਦਾ ਨਾ, ਉਹ ਸਾਰਿਆਂ ਨਾਲੋਂ ਹੀ ਸੋਹਣਾ ਹੁੰਦਾ। ਉਹਦੇ ਵਿੱਚ ਤੁਹਾਨੂੰ ਕੋਈ ਖਾਮੀ ਨਜ਼ਰ ਨਹੀਂ ਆਉਂਦੀ, ਕੋਈ ਉਹ ਬੁਰਾਈ ਨਜ਼ਰ ਨਹੀਂ ਆਉਂਦੀ। ਦੁਨੀਆ ਲੈਲਾ ਵੀ ਥੀ ਕਾਲੀ, ਇਹ ਕਿੱਸਾ ਮਸ਼ਹੂਰ ਹੈ। ਇਹ ਲੈਲਾ ਵੀ ਸੁਣਿਆ ਬੜੀ ਕਾਲੀ ਸੀ, ਪਰ ਮਜਨੂ ਦਾ ਦਿਲ ਉੱਤੇ ਆ ਗਿਆ ਸੀ ਨਾ, ਅਤੇ ਬਸ ਵਹੀ ਫਿਰ ਉਹਨੂੰ ਉਹੀ ਚੰਗੀ ਲੱਗਦੀ ਸੀ। लैला भी थी काली ये किस्सा मशहूर है, लैला भी थी काली ये किस्सा मशहूर है, अपनी अपनी बीवी पे सबको गुरूर है, जैसी भी हो बीवी शौहर के लिए हूर है।